ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਮੇਰਾ ਨਾਮ ਮਨਦੀਪ ਪੂਨੀਆ ਹੈ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਅੱਜ ਮੈਂ ਫਿਰ ਹਾਜ਼ਰ ਹਾਂ ਇੱਕ ਨਵੇਂ ਬੁਲਟਨ ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਤੋਂ। ਜਿਹੜੀ ਸਭ ਤੋਂ ਪਹਿਲਾਂ ਅੱਜ ਵੱਡੀ ਖਬਰ ਆਪਣੇ ਇਲਾਕੇ ਵਾਸਤੇ ਰਹੀ ਉਹ ਸੀ ਚੰਡੀਗੜ੍ਹ ਦੇ ਜਿਹੜੇ ਮੇਅਰ ਚੋਣ ਸੀ ਉਹਨਾਂ 'ਤੇ ਸੁਪਰੀਮ ਕੋਰਟ ਦੀ ਟਿੱਪਣੀ। ਸੁਪਰੀਮ ਕੋਰਟ 'ਚ ਅੱਜ ਸੁਣਵਾਈ ਸੀਗੀ ਤੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਹ ਚੋਣ ਕਿਤੇ ਨਾ ਕਿਤੇ ਲੋਕਤੰਤਰ ਦੀ ਹੱਤਿਆ ਹੈਗੀ ਹੈ। ਤੇ ਦੂਜੀ ਖਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਰਿਲੇਟਿਡ ਰਹੀ। ਉਹ ਅੱਜ ਲੋਕ ਸਭਾ 'ਚ ਬੋਲ ਰਹੇ ਸੀਗੇ ਤੇ ਉਹਨਾਂ ਨੇ ਆਪਣੇ ਪਾਰਟੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਵਾਰ BJP 370 ਸੀਟਾਂ ਜਿੱਤੂਗੀ ਤੇ NDA 400 ਸੀਟਾਂ ਤੋਂ ਜ਼ਿਆਦਾ ਜਿੱਤ ਕੇ ਸਰਕਾਰ ਬਣਾਊਗਾ, ਤੀਜੀ ਵਾਰ ਸਰਕਾਰ ਬਣਾਊਗਾ ਤੇ ਉਹਨਾਂ ਨੇ ਅਬ ਕੀ ਵਾਰ 400 ਪਾਰ ਦਾ ਨਾਰਾ ਦਿੱਤਾ ਹੈਗਾ। ਤੀਜੀ ਖਬਰ ਜੁੜੀ ਰਹੀ ਉੱਤਰਾਖੰਡ ਤੋਂ। ਉੱਤਰਾਖੰਡ ਨੇ ਇੱਕ ਨਵਾਂ ਬਿੱਲ ਪਾਸ ਕਰ ਲਿਆ ਹੈ ਤੇ ਉਹ ਹੈਗਾ ਯੂਨੀਫਾਰਮ ਸਿਵਲ ਕੋਡ। ਉਹਨਾਂ ਨੇ ਡਰਾਫਟ ਕਰ ਲਿਆ ਸੀਗਾ, ਹੁਣ ਉਹ ਵਿਧਾਨ ਸਭਾ ਜਾਣਾ ਹੈ। ਕਿਤੇ ਨਾ ਕਿਤੇ ਉਹ ਪਾਸ ਵੀ ਹੋ ਜਾਊਗਾ ਕਿਉਂਕਿ ਉੱਥੇ ਮੈਜੋਰਿਟੀ BJP ਦੀ ਹੈਗੀ ਆ ਤੇ ਉਸ ਬਿੱਲ ਦਾ ਵਿਰੋਧ ਵੀ ਹੋਣਾ ਸ਼ੁਰੂ ਹੋ ਗਿਆ ਹੈ। ਚੌਥੀ ਖਬਰ ਜਿਹੜੀ ਰਹੀ ਉਹ ਮਨੀਸ਼ ਸਿਸੋਦੀਆ ਦੇ ਨਾਲ ਜੁੜੀ ਰਹੀ। ਮਨੀਸ਼ ਸਿਸੋਦੀਆ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਨੇ, ਉਹਨਾਂ ਨੂੰ ਕੋਰਟ ਤੋਂ ਰਾਹਤ ਮਿਲੀ ਹੈ। ਹਾਲਾਂਕਿ ਉਹਨਾਂ ਦੀ ਜਿਹੜੀ ਜ਼ਮਾਨਤ ਅਰਜੀ ਹੈਗੀ ਆ ਉਹਦੇ 'ਤੇ ਫਾਈਨਲ ਸੁਣਵਾਈ 12 ਤਰੀਕ ਨੂੰ ਹੋਣੀ ਹੈਗੀ ਆ। ਪੰਜਵੀਂ ਖਬਰ ਝਾਰਖੰਡ ਦੇ ਨਾਲ ਰਿਲੇਟਿਡ ਰਹੀ। ਚੰਪਾਈ ਸੋਰੇਨ ਨੇ ਅੱਜ ਆਪਣਾ ਬਹੁਮਤ ਸਾਬਤ ਕੀਤਾ। ਉੱਥੇ ਫਲੋਰ ਟੈਸਟ ਹੋਇਆ ਸੀਗਾ ਤੇ ਉਹਨਾਂ ਨੇ ਆਪਣਾ ਬਹੁਮਤ ਸਾਬਿਤ ਕਰਕੇ ਆਪਣੇ ਮੁੱਖ ਮੰਤਰੀ ਹੋਣ ਦਾ ਦਾਅਵਾ ਇੱਕ ਹਿਸਾਬ ਨਾਲ ਸੁਰੱਖਿਅਤ ਰੱਖਿਆ ਹੈ। ਤੇ ਇਸ ਤੋਂ ਇਲਾਵਾ ਜਿਹੜੀ ਖਬਰ ਰਹੀ ਉੱਤਰ ਪ੍ਰਦੇਸ਼ ਤੋਂ ਆਈ। ਇੱਕ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਨਵਾਂ ਬਜਟ ਪੇਸ਼ ਕੀਤਾ ਹੈ ਤੇ ਉਹਦੇ 'ਤੇ ਅਖਿਲੇਸ਼ ਯਾਦਵ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਦਾ ਰਿਐਕਸ਼ਨ ਵੀ ਹੈ। ਹੁਣ ਆਪਾਂ ਖਬਰਾਂ ਦਾ ਪੋਸਟਮਾਰਟਮ ਕਰਦੇ ਹਾਂ ਤੇ ਜਿਹੜੀ ਅੱਜ ਦੀ ਮੁੱਖ ਖਬਰ ਸੀਗੀ ਜਿਹੜੀ ਭਾਰਤ ਦੇ ਸਿਆਸੀ ਹਲਕਿਆਂ 'ਚ ਖਾਸੀ ਚੱਲੀ ਉਹ ਸੀਗੀ ਚੰਡੀਗੜ੍ਹ ਮੇਅਰ ਚੋਣਾਂ 'ਤੇ ਸੁਪਰੀਮ ਕੋਰਟ ਦੀ ਟਿੱਪਣੀ ਨੂੰ ਲੈ ਕੇ। ਸਾਰੇ ਵਿਪਕਸ਼ੀ ਆਗੂਆਂ ਨੇ ਅੱਜ ਇਹਦੇ 'ਤੇ ਟਵੀਟ ਵੀ ਕੀਤਾ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਜਿਹੜਾ ਮੇਅਰ ਦਾ ਚੋਣ ਹੋਇਆ ਸੀਗਾ ਕਿਤੇ ਨਾ ਕਿਤੇ ਲੋਕਤੰਤਰ ਦੀ ਹੱਤਿਆ ਹੈਗਾ ਤੇ ਜਿਹੜਾ ਰਿਜ਼ਾਈਡਿੰਗ ਆਫਿਸਰ ਸੀਗਾ ਉਹਦੇ 'ਤੇ ਪਰਚਾ ਹੋਣਾ ਚਾਹੀਦਾ, ਉਹਦੇ 'ਤੇ ਮਾਮਲਾ ਦਰਜ ਹੋਣਾ ਚਾਹੀਦਾ ਉਹਨਾਂ ਨੇ ਕਿਹਾ। ਤੇ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਗਿਆ ਸੀਗਾ। ਇਸ ਤੋਂ ਪਹਿਲਾਂ ਹਾਈ ਕੋਰਟ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਗਿਆ ਸੀ, ਉੱਥੇ ਇਹਨੂੰ ਖਾਰਜ ਕਰ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਜਿਹੜੇ ਚੀਫ ਜਸਟਿਸ ਆਫ ਇੰਡੀਆ ਚੰਦਰਚੂੜ ਹੈਗੇ ਆ ਉਹਨਾਂ ਦੀ ਇਸ ਮਾਮਲੇ 'ਤੇ ਨਜ਼ਰ ਸੀਗੀ ਤੇ ਉਹਨਾਂ ਨੇ ਇਹ ਅਰਜੀ ਸਵੀਕਾਰ ਕੀਤੀ ਸੁਪਰੀਮ ਕੋਰਟ 'ਚ ਤੇ ਇਹ ਸਾਰਾ ਅੱਜ ਉਹਨਾਂ ਨੇ ਇਹ ਅਰਜੀ ਸੁਣਦਿਆਂ ਕਿਹਾ। ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਵਿਪਕਸ਼ੀ ਧੜੇ ਹੈਗੇ, ਆਮ ਆਦਮੀ ਪਾਰਟੀ ਹੋਵੇ, ਕਾਂਗਰਸ ਹੋਵੇ, ਉਹਨਾਂ ਨੂੰ ਥੋੜ੍ਹਾ ਜਿਹਾ ਰਿਲੀਫ ਮਿਲਿਆ ਤੇ ਉਹਨਾਂ ਨੇ ਟਵੀਟ ਕਰਨਾ ਲਗਾਤਾਰ ਇਸੇ 'ਤੇ ਅੱਜ ਜਾਰੀ ਰੱਖਿਆ। ਤੇ ਸੁਪਰੀਮ ਕੋਰਟ ਨੇ ਉਹ ਵੀਡੀਓ ਵੀ ਦੇਖੀ ਤੇ ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਜਿਹੜੇ ਪੰਜਾਬ ਐਂਡ ਹਰਿਆਣਾ ਦੇ ਰਜਿਸਟਰਾਰ ਜਨਰਲ ਹੈਗੇ ਆ ਉਹਨਾਂ ਨੂੰ ਕਿਹਾ ਕਿ ਉਹ ਵੀਡੀਓ ਤੇ ਉਹ ਜਿੰਨੀਆਂ ਵੀ ਇਹਦੇ ਨਾਲ ਰਿਲੇਟਿਡ ਸਬੂਤ ਹੈਗੇ ਆ ਉਹ ਤੁਸੀਂ ਸਬਮਿਟ ਕਰਾਓ ਤੇ ਉਸ ਤੋਂ ਬਾਅਦ ਦੇਖਦੇ ਹਾਂ ਕਿ ਆਪਾਂ ਕੀ ਫੈਸਲਾ ਦਿੰਦੇ ਹਾਂ। ਉਦੋਂ ਤੱਕ ਉਹਨਾਂ ਨੇ ਸਟੇ ਵੀ ਲਾ ਦਿੱਤਾ ਹੈ। ਜਿਹੜਾ ਭਾਜਪਾ ਦਾ ਮੇਅਰ ਬਣਿਆ ਸੀਗਾ ਉਹ ਕੋਈ ਮੀਟਿੰਗ ਨਹੀਂ ਕਰ ਸਕਦਾ ਹੈ ਤੇ ਇੱਕ ਹਿਸਾਬ ਨਾਲ ਇਹ ਇਨਵੈਲਿਡ ਤਾਂ ਨਹੀਂ ਕਹਿ ਸਕਦੇ ਪਰ ਸਟੇ ਲੱਗਿਆ ਹੈ। ਉਦੋਂ ਤੱਕ ਕੋਈ ਵੀ ਐਕਟੀਵਿਟੀ ਮੇਅਰ ਜਾਂ ਫਿਰ ਇੱਕ ਹਿਸਾਬ ਨਾਲ ਕਹਿ ਲੀਜੀਏ ਕਿ ਜਿਹੜਾ ਨਗਰ ਨਿਗਮ ਹੈਗਾ ਚੰਡੀਗੜ੍ਹ ਦਾ ਉਹ ਕੋਈ ਵੀ ਤਾਕਤ ਆਪਣੀ ਐਕਸਰਸਾਈਜ਼ ਨਹੀਂ ਕਰ ਪਾਊਗਾ। ਦੂਜੀ ਖਬਰ ਸੀਗੀ ਨਰਿੰਦਰ ਮੋਦੀ ਦੇ ਰਿਲੇਟਿਡ ਤੇ ਨਰਿੰਦਰ ਮੋਦੀ ਅੱਜ ਲੋਕ ਸਭਾ 'ਚ ਬੋਲ ਰਹੇ ਸੀਗੇ ਤੇ ਉਹਨਾਂ ਨੇ ਆਪਣੇ ਉਸੇ ਅੰਦਾਜ਼ ਨਾਲ ਜਿਹੜਾ ਕਿ ਉਹ ਲਗਾਤਾਰ ਕਾਂਗਰਸ 'ਤੇ ਅਟੈਕਿੰਗ ਵੀ ਰਹਿੰਦੇ ਨੇ ਤੇ ਉਸੇ 'ਚ ਉਹਨਾਂ ਨੇ ਚੁਟਕੀ ਲੈਂਦਿਆਂ ਕਿਹਾ ਕਿ ਕਾਂਗਰਸ ਤਾਂ ਚੰਗੇ ਵਿਪਕਸ਼ ਵਾਲੀ ਭੂਮਿਕਾ ਵੀ ਨਹੀਂ ਨਿਭਾ ਪਾਈ ਹੈ, ਅਸੀਂ ਇਸ ਵਾਰ 400 ਸੀਟਾਂ ਜਿੱਤ ਕੇ ਸਰਕਾਰ ਬਣਾਵਾਂਗੇ, NDA 400 ਸੀਟਾਂ ਜਿੱਤੂਗੀ ਤੇ ਸਾਡੀ BJP ਇਕੱਲੀ 370 ਸੀਟਾਂ ਜਿੱਤੂਗੀ। ਤੇ ਉਹਨਾਂ ਨੇ ਕਿਹਾ ਕਿ ਕਾਂਗਰਸ ਦਾ ਜਿਹੜਾ ਅਲਾਇੰਸ ਸੀਗਾ ਉਹਦਾ ਤਾਂ ਅਲਾਈਨਮੈਂਟ ਹੀ ਆਊਟ ਹੋ ਗਿਆ ਹੈ, ਉਹਨੂੰ ਹੀ ਸੰਭਾਲ ਨਹੀਂ ਪਾਈ। ਜੇ ਉਹ ਆਪਣੇ ਸਾਥੀ ਧੜੇ ਹੈਗੇ ਆ ਉਹਨਾਂ ਦਾ ਹੀ ਵਿਸ਼ਵਾਸ ਨਹੀਂ ਜਿੱਤ ਪਾ ਰਹੀ ਹੈ ਤਾਂ ਉਹ ਲੋਕਾਂ ਦਾ ਵਿਸ਼ਵਾਸ ਕਿਵੇਂ ਜਿੱਤੂਗੀ। ਇਹ ਨਰਿੰਦਰ ਮੋਦੀ ਦੀ ਕਿਤੇ ਅਟੈਕਿੰਗ ਲਾਈਨ ਸੀਗੀ। ਉਹਨਾਂ ਨੇ ਇੱਕ ਰਾਹੁਲ ਗਾਂਧੀ 'ਤੇ ਵੀ ਇੱਕ ਹਿਸਾਬ ਨਾਲ ਤੰਜ ਕੱਸਦਿਆਂ ਕਿਹਾ ਕਿ ਖਰਾਬ ਪ੍ਰੋਡਕਟ ਨੂੰ ਬਾਰ-ਬਾਰ ਰਿਲਾਂਚ ਕਰਨ ਦੇ ਚੱਕਰ 'ਚ ਉਹਨਾਂ ਦੀ ਇਹ ਹਾਲਤ ਹੋਈ ਹੈ। ਤੇ ਅੱਜ ਇਹਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਲੋਕ ਸਭਾ ਚੋਣਾਂ 'ਚ ਜਾਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਵੱਡਾ ਭਾਸ਼ਣ ਸੀਗਾ। ਸਾਰੇ ਮੀਡੀਆ ਨੇ ਅੱਜ ਇਹੀ ਚਲਾਏ ਰੱਖਿਆ ਕਿਉਂਕਿ ਆਪ ਜੀ ਨੂੰ ਪਤਾ ਵੀ ਹੈ ਕਿ ਨਰਿੰਦਰ ਮੋਦੀ ਹੋਰਾਂ ਦੇ ਕਬਜ਼ੇ 'ਚ ਸਾਰਾ ਮੀਡੀਆ ਹੈਗਾ ਤੇ ਇਸ ਕਰਕੇ ਅੱਜ ਇਸ ਉਹਨਾਂ ਦੇ ਲੋਕ ਸਭਾ ਭਾਸ਼ਣ ਨੂੰ ਖਾਸਾ ਐਂਪਲੀਫਾਈ ਕਰਕੇ ਦਿਖਾਇਆ ਗਿਆ। ਹਾਲਾਂਕਿ ਵਿਪਕਸ਼ੀ ਸਾਂਸਦ ਵੀ ਬਥੇਰੇ ਬੋਲੇ ਸੀਗੇ, ਕਈ ਵਿਪਕਸ਼ੀ ਸਾਂਸਦਾਂ ਨੇ ਬਹੁਤ ਵਧੀਆ ਕਵਿਤਾਵਾਂ ਵੀ ਪੜ੍ਹੀਆਂ ਰਾਮ ਮੰਦਰ 'ਤੇ ਜਾਂ ਦੂਜੇ ਮੁੱਦਿਆਂ 'ਤੇ, ਪਰ ਉਹਨਾਂ ਦੀ ਇੰਨੀ ਕਵਰੇਜ ਜਿਹੜਾ ਨੈਸ਼ਨਲ ਮੀਡੀਆ ਹੈਗਾ ਇੰਡੀਆ ਦਾ ਉਨੀ ਉਹਨਾਂ ਦੀ ਕਵਰੇਜ ਨਹੀਂ ਹੋਈ। ਖਬਰ ਜਿਹੜੀ ਹੈਗੀ ਆ ਉਹ UCC
ਯਾਨੀ ਕਿ ਯੂਨੀਫਾਰਮ ਸਿਵਲ ਕੋਡ, ਕਿ ਇੱਕ ਦੇਸ਼ ਇੱਕ ਕਾਨੂੰਨ, ਇਸ ਕਿਸਮ ਦੇ ਨਾਰਿਆਂ ਨਾਲ ਜੁੜੀ ਹੋਈ ਹੈ। ਅਤੇ ਇਹ ਕਿਤੇ ਨਾ ਕਿਤੇ ਗੋਆ ਤੋਂ ਬਾਅਦ ਦੂਜਾ ਰਾਜ ਬਣਨ ਜਾ ਰਿਹਾ ਉੱਤਰਾਖੰਡ, ਜਿਹੜਾ ਯੂਨੀਫਾਰਮ ਸਿਵਲ ਕੋਡ ਲਾਗੂ ਕਰ ਰਿਹਾ ਹੈ। ਯਾਨੀ ਕਿ ਆਪਣੇ ਇੰਡੀਅਨ ਕੌਨਸਟੀਟਿਊਸ਼ਨ 'ਚ ਜਿਹੜੀ ਘੱਟ ਗਿਣਤੀ ਮੁਸਲਮਾਨ ਘੱਟ ਗਿਣਤੀ ਵਿੱਚ ਸੀਗੇ ਅਤੇ ਉਹਨਾਂ ਨੂੰ ਕੁਝ ਖਾਸ ਰਾਈਟ ਸੀਗੇ, ਅਤੇ ਹਰੇਕ ਖਾਲੀ ਮਤਲਬ ਜਿਹੜੇ ਮੈਰਿਜ ਲੋ ਹੈਗਾ ਉਹ ਖਾਲੀ ਮੁਸਲਮਾਨਾਂ ਵਾਸਤੇ ਅੱਡ ਨਹੀਂ ਸੀਗਾ, ਉਹ ਸਾਰੇ ਧਰਮਾਂ ਹਿੰਦੂ ਮੈਰਿਜ ਐਕਟ ਵੀ ਬਣਿਆ ਹੋਇਆ ਸੀਗਾ। ਯਾਨੀ ਆਪਾਂ ਇਹ ਸਾਰੇ ਨੂੰ ਕਹੀਏ ਤਾਂ ਪਰਸਨਲ ਲਾਜ਼, ਤਾਂ ਪਰਸਨਲ ਲਾਜ਼ ਦੇ ਤੇ ਹਮੇਸ਼ਾ ਹਿੰਦੂ ਅਟੈਕਿੰਗ ਰਹੇ ਮੁਸਲਮਾਨਾਂ 'ਤੇ ਕਿ ਇਹਨਾਂ ਦੇ ਪਰਸਨਲ ਲਾਅ ਕਿਉਂ ਬਣੇ ਹੋਏ, ਜਦ ਕਿ ਇਹ ਪਰਸਨਲ ਲਾਜ਼ ਤਾਂ ਹਿੰਦੂਆਂ ਦੇ ਵੀ ਬਣੇ ਹੋਏ ਸੀ। ਪਰ ਹੁਣ ਨਰਿੰਦਰ ਮੋਦੀ ਦਾ ਜਿਹੜਾ ਨਾਰਾ ਹੈਗਾ, ਇੱਕ ਦੇਸ਼ ਇੱਕ ਕਾਨੂੰਨ ਇੱਕ ਭਾਸ਼ਾ, ਹਿੰਦੀ ਹਿੰਦੂ ਹਿੰਦੁਸਤਾਨ, ਉਸ ਕਿਸਮ ਦੀ ਜਿਹੜੀ ਪਾਲਿਸੀ ਹੈ ਉਸੇ ਹੇਠ ਇਹ ਯੂਨੀਫਾਰਮ ਸਿਵਲ ਕੋਡ ਲਿਆ ਜਾ ਰਿਹਾ ਹੈ, ਅਤੇ ਇਹਦੀ ਮੁਖਾਲਫਤ ਵੀ ਸ਼ੁਰੂ ਹੋ ਗਈ ਹੈ। ਅੱਜ ਉੱਤਰਾਖੰਡ ਦੇ ਮੁਸਲਮਾਨ ਸੜਕ 'ਤੇ ਵੀ ਉਤਰੇ, ਅਤੇ ਕਿਹਾ ਜਾ ਰਿਹਾ ਹੈ ਕਿ ਇਹ ਉੱਤਰਾਖੰਡ 'ਚ ਇਹ ਜਿਹੜਾ ਬਿੱਲ ਹੈਗਾ ਇਹ 740 ਪੰਨਿਆਂ ਦਾ ਹੈ, ਵਿਧਾਨ ਸਭਾ 'ਚ ਆਰਾਮ ਨਾਲ ਪਾਸ ਹੋ ਜਾਊਗਾ, ਕਿਉਂਕਿ ਉੱਥੇ ਬਹੁਮਤ ਜਿਹੜੀ ਹੈਗੀ ਆ ਉਹ ਬੀਜੇਪੀ ਦੀ ਹੈਗੀ ਆ, ਕਾਂਗਰਸ ਦੇ ਕੋਲ ਬਹੁਤ ਘੱਟ ਜਿਹੜੇ ਵਿਧਾਇਕ ਨੇ, ਇਸ ਕਰਕੇ ਇਹ ਪਾਸ ਹੋ ਜਾਊਗਾ। ਹਾਲਾਂਕਿ ਉੱਤਰਾਖੰਡ 'ਚ ਮਾਈਨੋਰਿਟੀ ਯਾਨੀ ਕਿ ਘੱਟ ਗਿਣਤੀ ਦੇ ਲੋਕ ਜਿਨ੍ਹਾਂ 'ਤੇ ਡਾਇਰੈਕਟ ਇਹਦਾ ਅਸਰ ਪੈਣਾ ਉਹ ਮੁਸਲਮਾਨ ਹੈਗੇ ਆ, ਅਤੇ ਮੁਸਲਮਾਨਾਂ ਦੀ ਕੋਈ ਐਡੀ ਵੱਡੀ ਗਿਣਤੀ ਹੈ ਨਹੀਂ। ਅਤੇ ਇਸ UCC ਯਾਨੀ ਕਿ ਯੂਨੀਫਾਰਮ ਸਿਵਲ ਕੋਡ ਤੋਂ ਉਹਨਾਂ ਨੇ ਜਿਹੜੇ ਉੱਤਰਾਖੰਡ ਦੇ ਟਰਾਈਬਲਸ ਨੇ, ਯਾਨੀ ਕਿ ਆਦੀਵਾਸੀ ਜਾਂ ਫਿਰ ਜਨਜਾਤੀ ਜਿਨ੍ਹਾਂ ਨੂੰ ਕਹਿ ਲੀਜੀਏ, ਉਹਨਾਂ ਨੂੰ ਇਹਦੇ ਤੋਂ ਬਾਹਰ ਰੱਖਿਆ ਹੈ। ਖਾਲੀ ਇਹ ਇੱਕ ਹਿਸਾਬ ਨਾਲ ਮੁਸਲਮਾਨ ਕਿਤੇ ਨਾ ਕਿਤੇ ਇਸ UCC ਦੇ ਟਾਰਗੇਟ ਨੇ। ਇਸ UCC 'ਚ ਕਿਹਾ ਜਾ ਰਿਹਾ, ਇਹਦੇ ਡਰਾਫਟ 'ਚ ਕਿਹਾ ਜਾ ਰਿਹਾ ਕਿ ਇੱਕ ਤੋਂ ਜ਼ਿਆਦਾ ਵਿਆਹ ਕਰਨ 'ਤੇ ਰੋਕ ਹੈਗੀ ਆ, ਅਤੇ ਮੈਰਿਜ ਦੀ ਜਿਹੜੀ ਉਮਰ ਯਾਨੀ ਕਿ ਜਿਹੜਾ ਵਿਆਹ ਦੀ ਜਿਹੜੀ ਉਮਰ ਹੈ ਉਹਦੇ 'ਤੇ ਵੀ ਟਿੱਪਣੀਆਂ ਨੇ, ਅਤੇ ਕਿਤੇ ਨਾ ਕਿਤੇ ਦਿਖਦਾ ਹੈ ਕਿ ਇਹ ਮੁਸਲਮਾਨ ਪਰਸਨਲ ਲੋਜ਼ ਦੇ ਰਿਲੇਟਿਡ ਹੀ ਹੈ, ਅਤੇ ਉਹਨਾਂ ਨੂੰ ਵੀ ਇੱਕ ਜੋ ਜਿਹਾ ਲਾਅ ਹਿੰਦੂ ਫੋਲੋ ਕਰਦੇ ਨੇ ਉਹ ਜਿਹਾ ਲਾਅ ਫੋਲੋ ਕਰਨ ਲਈ ਕਿਹਾ ਜਾਊਗਾ। ਅਤੇ ਇਹ ਗੋਆ ਤੋਂ ਬਾਅਦ ਦੂਜਾ ਰਾਜ ਬਣ ਗਿਆ ਹੈਗਾ। ਅਤੇ ਹਾਲਾਂਕਿ ਜਿਹੜਾ UCC ਸੀਗਾ ਇਹਦੇ ਇੱਦਾਂ ਹੀ ਇਸ ਦੀ ਚਰਚਾ ਬਹੁਤ ਕਿਤੇ ਹੁੰਦੀ ਰਹੀ ਹੈ, ਅਤੇ BJP ਦਾ ਇੱਕ ਹਿਸਾਬ ਨਾਲ ਏਜੰਡਾ ਰਿਹਾ ਹੈ। ਆਪ ਜੀ ਦੇਖੋਗੇ ਕਿ 90s ਤੋਂ ਬਾਅਦ ਰਾਮ ਮੰਦਿਰ ਸੀਗਾ, ਯੂਨੀਫਾਰਮ ਸਿਵਲ ਕੋਡ ਸੀਗਾ, ਅਤੇ ਕਸ਼ਮੀਰ ਤੋਂ 370 ਹਟਾਉਣ ਦਾ ਮਾਮਲਾ ਸੀਗਾ। ਇਹ ਸਾਰੇ ਲਗਾਤਾਰ BJP ਦੇ ਮੈਨੀਫੈਸਟੋ 'ਚ ਵੀ ਰਹੇ ਨੇ, ਅਤੇ ਲਗਾਤਾਰ ਉਹਨਾਂ ਦੇ ਜਿਹੜੇ ਆਗੂ ਹੈਗੇ ਉਹ ਬੋਲਦੇ ਵੀ ਰਹੇ ਨੇ। ਤਾਂ 370 ਕਸ਼ਮੀਰ ਤੋਂ ਹਟਾ ਦਿੱਤਾ ਗਿਆ ਹੈਗਾ, ਅਤੇ ਇਸ ਤੋਂ ਬਾਅਦ ਯੂਨੀਫਾਰਮ ਸਿਵਲ ਕੋਡ ਬਚਿਆ। ਇਹ ਹੌਲੀ ਹੌਲੀ ਸਟੇਟਾਂ 'ਚ ਲਾਗੂ ਕਰ ਰਹੇ ਨੇ। ਇਹ ਇੱਕਦਮ ਨੈਸ਼ਨਲ ਪੱਧਰ 'ਤੇ ਨਹੀਂ ਕਰਨਗੇ, ਕਿਉਂਕਿ ਇਹਨਾਂ ਨੇ CANRC ਦੌਰਾਨ ਦੇਖਿਆ ਸੀਗਾ ਕਿ ਵੱਡਾ ਅੰਦੋਲਨ ਹੋ ਗਿਆ ਸੀਗਾ। 2019-2020 ਦਾ ਜਿਹੜਾ ਦੌਰ ਹੈ ਉਹ ਕਿਸਾਨ ਅੰਦੋਲਨ ਤੋਂ ਜਸਟ ਪਹਿਲਾਂ ਦਾ ਦੌਰ ਤੁਸੀਂ ਯਾਦ ਕਰਕੇ ਦੇਖੋ, ਇੰਡੀਆ 'ਚ ਮੁਸਲਮਾਨਾਂ ਦੇ ਵੱਡੇ ਪ੍ਰੋਟੈਸਟ ਹੋਏ ਸੀਗੇ। ਹਾਲਾਂਕਿ ਕੋਰੋਨਾ ਦੇ ਇੱਕ ਪੂਰੇ ਲੋਕਡਾਊਨ ਦੌਰਾਨ ਉਹਨਾਂ ਪ੍ਰੋਟੈਸਟਾਂ 'ਤੇ ਬਹੁਤ ਜ਼ਿਆਦਾ ਹਮਲੇ ਵੀ ਹੋਏ, ਅਤੇ ਬਹੁਤ ਵੱਡਾ ਕ੍ਰੈਕਡਾਊਨ ਵੀ ਹੋਇਆ। ਬਹੁਤ ਸਾਰੇ ਮੁਸਲਮਾਨ ਹਜੇ ਵੀ ਜੇਲ੍ਹਾਂ 'ਚ ਹੈਗੇ ਆ, ਉਹਨਾਂ 'ਚ ਉਮਰ ਖਾਲਿਦ ਇੱਕ ਹੈਗਾ, ਸਰਜੀਲ ਇਮਾਮ ਇੱਕ ਹੈਗਾ, ਅਤੇ ਉਹ UAPA ਲਾ ਕੇ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕਰ ਰੱਖਿਆ। ਹਾਲਾਂਕਿ ਉਹਨਾਂ ਦਾ ਹਜੇ ਤੱਕ ਟਰਾਇਲ ਵੀ ਚੰਗੇ ਤਰੀਕੇ ਨਾਲ ਚਾਲੂ ਨਹੀਂ ਹੋਇਆ। ਅਤੇ ਇਹ ਮੋਟਾ ਇਹਨਾਂ ਦਾ CNRC ਦਾ ਜਿਹੜਾ ਤਜਰਬਾ ਸੀਗਾ ਕਿ ਨੈਸ਼ਨਲ ਲੈਵਲ 'ਤੇ ਆਪਾਂ ਜੇ ਮੁਸਲਮਾਨਾਂ ਨਾਲ ਰਿਲੇਟਿਡ ਕੋਈ ਚੀਜ਼ ਲਾਗੂ ਕਰਦੇ ਹਾਂ ਤਾਂ ਇੱਕਦਮ ਬਹੁਤ ਵੱਡਾ ਰਿਐਕਸ਼ਨ ਆਉਂਦਾ। ਇਸ ਕਰਕੇ ਇਹਨਾਂ ਨੇ ਛੋਟੇ ਰਾਜ ਪਹਿਲਾਂ ਚੁਣੇ, ਅਤੇ ਪਹਿਲਾਂ ਗੋਆ 'ਚ ਇਹ ਕੀਤਾ, ਹੁਣ ਉੱਤਰਾਖੰਡ 'ਚ ਇਹ ਕਰ ਰਹੇ ਨੇ। ਉੱਤਰਾਖੰਡ 'ਚ ਮੁਸਲਮਾਨਾਂ ਦੀ ਕੋਈ ਐਡੀ ਵੱਡੀ ਗਿਣਤੀ ਨਹੀਂ ਹੈ। ਅਤੇ ਇਹਦੇ ਨਾਲ ਹੀ ਰਿਲੇਟਿਡ ਇੱਕ ਚੀਜ਼ ਮੈਂ ਹੋਰ ਦੱਸ ਦਿੰਦਾ, ਆਪਾਂ ਫੈਡਰਲਿਜ਼ਮ 'ਤੇ ਖਾਸਾ ਗੱਲ ਕਰਦੇ ਹਾਂ, ਲੱਦਾਖ 'ਚ ਵੀ ਰੌਲਾ ਪੈ ਰਿਹਾ ਹੈ। ਲੱਦਾਖ ਦਾ 370 ਦੀ ਮੈਂ ਗੱਲ ਕਰ ਰਿਹਾ ਸੀਗਾ ਕਿ ਇਹਨਾਂ ਨੇ 370 ਹਟਾਤਾ ਕਸ਼ਮੀਰ ਤੋਂ। ਉਸ ਤੋਂ ਬਾਅਦ ਇਹਨਾਂ ਨੇ ਜੰਮੂ ਕਸ਼ਮੀਰ ਦੇ 3 ਟੋਟੇ ਕਰਤੇ ਸੀਗੇ, ਅਤੇ ਲੱਦਾਖ ਨੂੰ ਯੂਨੀਅਨ ਟੈਰੀਟਰੀ ਬਣਾਤਾ ਸੀਗਾ। ਅਤੇ ਹੁਣ ਉੱਥੋਂ ਦੇ ਲੋਕ ਕਹਿ ਰਹੇ ਨੇ ਕਿ ਅਸੀਂ ਕੋਈ ਯੂਨੀਅਨ ਟੈਰੀਟਰੀ ਵਾਲਾ ਸਟੇਟਸ ਨਹੀਂ ਰੱਖਣਾ, ਸਾਨੂੰ ਸੰਪੂਰਨ ਰਾਜ ਦਾ ਤੁਸੀਂ ਦਰਜਾ ਦਿਓ, ਅਤੇ ਸਾਡਾ ਵੀ ਇੱਥੇ ਮਤਲਬ ਕੰਮ ਠੀਕ ਠਾਕ ਚੱਲੇ। ਇਹ ਨਾ ਹੋਵੇ ਕਿ ਸਾਡਾ ਸਾਰਾ ਕੁਝ ਹੀ ਸੈਂਟਰ ਵੱਲੋਂ ਤੈਅ ਕੀਤਾ ਜਾਵੇ, ਅਤੇ ਸਾਡੇ 'ਤੇ ਸੈਂਟਰ ਕਿਤੇ ਨਾ ਕਿਤੇ ਇੱਕ ਹਿਸਾਬ ਨਾਲ ਰੂਲ ਕਰੇ। ਤਾਂ ਇਹ ਮੋਟਾ ਲੱਦਾਖ 'ਚ ਵੱਡਾ ਰੌਲਾ ਪੈ ਰਿਹਾ, ਇਹਦੇ ਬਾਰੇ ਗੱਲ ਸੀਗੀ। ਅਤੇ ਲੱਦਾਖ 'ਚ ਈਵਨ ਜਿਹਦੇ 'ਤੇ ਉਹ ਫਿਲਮ ਬਣੀ ਸੀਗੀ 3 Idiot, ਉਹਦਾ ਜਿਹੜਾ ਕਿਰਦਾਰ ਸੀਗਾ ਵਾਂਗਚੁਕ, ਅਤੇ ਉਹ ਵੀ ਇਸ ਪ੍ਰੋਟੈਸਟ 'ਚ ਸ਼ਾਮਿਲ ਹੈਗਾ। ਅਤੇ ਇੱਕ ਵੱਡੀ ਗਿਣਤੀ 'ਚ
ਲੱਦਾਖ ਦੇ ਲੋਕ ਬਾਹਰ ਨਿਕਲ ਕੇ ਆਏ ਨੇ। ਹਾਲਾਂਕਿ 370 ਅਟੈਕ ਹੈ, ਉਦੋਂ ਵੀ ਲੱਦਾਖ 'ਚ ਪ੍ਰੋਟੈਸਟ ਹੋਏ ਸੀਗੇ, ਪਰ ਉਹ ਐਡੀ ਵੱਡੀ ਮਤਲਬ ਵੱਡੇ ਲੈਵਲ ਦੇ ਨਹੀਂ ਸੀਗੇ ਜਿਹੜੇ ਹੁਣ ਲੱਦਾਖ 'ਚ ਪ੍ਰੋਟੈਸਟ ਹੋ ਰਹੇ ਨੇ। ਅਤੇ ਇਸ ਤੋਂ ਬਾਅਦ ਫਿਰ ਮਨੀਸ਼ ਸਿਸੋਦੀਆ ਨਾਲ ਵੀ ਜੁੜੀ ਇੱਕ ਖਬਰ ਚੱਲੀ ਤੇ ਉਹਨਾਂ ਦੇ ਸਮਰਥਕਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਹਲਕੀ ਜੀ ਰਾਹਤ ਤੋਂ ਕੋਰਟ ਤੋਂ ਮਿਲੀ ਹੈ। ਮਨੀਸ਼ ਸਿਸੋਦੀਆ ਸਾਰਿਆਂ ਨੂੰ ਪਤਾ ਹੈ ਕਿ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਤੇ ਉਹ ਜੇਲ੍ਹ 'ਚ ਹੈਗੇ ਆ, ਜਿਹੜਾ ਸ਼ਰਾਬ ਘੋਟਾਲਾ ਹੈ ਉਹਦੇ ਨਾਲ ਰਿਲੇਟਡ ਕੇਸ 'ਚ, ਤੇ ਉਹਨਾਂ ਨੂੰ ਆਪਣੀ ਧਰਮ ਪਤਨੀ ਨੂੰ ਹਰ ਹਫ਼ਤੇ ਮਿਲਣ ਲਈ ਇੱਕ ਹਿਸਾਬ ਨਾਲ ਉਹ ਮਿਲ ਗਈ ਹੈ, ਇਜਾਜ਼ਤ ਮਿਲ ਗਈ ਹੈ ਕੋਰਟ ਵੱਲੋਂ। ਹਾਲਾਂਕਿ ਉਹਨਾਂ ਨੇ ਜ਼ਮਾਨਤ ਆਪਣੀ ਅਰਜੀ ਰੈਗੂਲਰ ਜ਼ਮਾਨਤ ਵਾਸਤੇ ਲਾਈ ਸੀਗੀ ਤੇ ਕੋਰਟ ਨੇ ਉਹ 12 ਫਰਵਰੀ ਤੱਕ ਟਾਲਤੀ ਹੈ ਤੇ 12 ਫਰਵਰੀ ਨੂੰ ਇਹਦੇ 'ਤੇ ਉਹ ਕੋਈ ਫੈਸਲਾ ਸੁਣਾਉਣਗੇ। ਤੇ ਫਿਰ ਝਾਰਖੰਡ, ਮੈਂ ਮਤਲਬ ਜਿੰਨੇ ਦਿਨਾਂ ਤੋਂ ਹੀ ਇਹ ਬੁਲੇਟਿਨ ਕਰ ਰਿਹਾ, ਝਾਰਖੰਡ ਦਾ ਜ਼ਿਕਰ ਲਗਾਤਾਰ ਹੁੰਦਾ ਆਇਆ, ਕਿਉਂਕਿ ਉੱਥੋਂ ਦੇ ਜਿਹੜੇ ਵਜ਼ੀਰ ਆਲਾ ਹੈਗੇ ਆ, ਯਾਨੀ ਕਿ ਮੁੱਖ ਮੰਤਰੀ ਹੈਗੇ ਆ, ਉਹਨਾਂ ਦੀ ਗ੍ਰਿਫਤਾਰੀ ਹੋ ਰੱਖੀ ਹੈ ਤੇ ਨਵੀਂ ਸਰਕਾਰ ਬਣੀ ਉਹਨਾਂ ਦੀ ਪਾਰਟੀ ਦੀ। ਚੰਪਾਈ ਸੋਰੇਨ ਮੁੱਖ ਮੰਤਰੀ ਦੇ ਤੌਰ 'ਤੇ ਉਹਨਾਂ ਨੇ ਅੱਜ ਆਪਣਾ ਬਹੁਮਤ ਸਾਬਿਤ ਕੀਤਾ। ਉਹਨਾਂ ਨੇ ਸ਼ਪਥ ਪਹਿਲਾਂ ਲੈ ਲਈ ਸੀਗੀ, ਪਰ ਅੱਜ 5 ਫਰਵਰੀ ਨੂੰ ਬਹੁਮਤ ਸਾਬਿਤ ਕਰਨਾ ਸੀਗਾ ਤੇ ਉਹਨਾਂ ਦੇ ਟੋਟਲ 41 MLA ਚਾਹੀਦੇ ਸੀਗੇ ਤੇ ਉਹਨਾਂ ਕੋਲ 47 ਸੀਗੇ, ਯਾਨੀ ਕਿ 47 MLA ਹੋਣ ਕਰਕੇ ਉਹਨਾਂ ਦੀ ਸਰਕਾਰ ਅੱਜ ਬਹੁਮਤ ਸਾਬਿਤ ਕਰ ਪਾਈ ਹੈ। ਇਹ ਸੀਗਾ। ਹਾਲਾਂਕਿ ਉੱਥੇ ਇੱਕ ਚੀਜ਼ ਹੋਰ ਹੋਈ, ਹੇਮੰਤ ਸੋਰੇਨ ਜਿਹੜੇ ਕਿ ਜੇਲ੍ਹ 'ਚ ਸੀਗੇ, ਈਡੀ ਨੇ ਗ੍ਰਿਫਤਾਰ ਕਰ ਰੱਖਿਆ ਸੀਗਾ, ਉਹ ਅੱਜ ਆਪਣਾ ਵੋਟ ਪਾਉਣ ਵਾਸਤੇ ਝਾਰਖੰਡ ਜਿਹੜੀ ਵਿਧਾਨ ਸਭਾ ਹੈਗੀ ਆ ਉੱਥੇ ਆਏ ਤੇ ਉਹਨਾਂ ਨੇ ਇੱਕ ਸਟੇਟਮੈਂਟ ਵੀ ਦਿੱਤੀ। ਉਹ ਸਟੇਟਮੈਂਟ ਮੈਂ ਆਪ ਜੀ ਨੂੰ ਦੱਸ ਦਿੰਦਾ। ਉਹਨਾਂ ਨੇ ਕਿਹਾ कि मेरी गिरफ्तारी देश के लोकतंत्र का काला दिन है, सुनियोजित तरीके से मेरी गिरफ्तारी हुई। इनका यानी कि बीजेपी का बस चले तो हम आदिवासी अभी भी जंगल में जाकर 50 साल पुरानी ज़िंदगी जिए। इनके बयानों से कुंठा का पता चलता है, लेकिन हमने हार नहीं मानी है। तो मोटा मोटा उन्होंने किया कि ये ਜਿਹੜੇ बीजेपी वाले लोग हैगे ਆ ਇਹ ਚਾਹੁੰਦੇ ਨੇ ਕਿ ਅਸੀਂ ਜਿਵੇਂ 50 ਸਾਲ ਪਹਿਲਾਂ ਉਹ ਆਦੀਵਾਸੀ ਵਾਲਾ ਜੀਵਨ ਜਿੰਦੇ ਸੀਗੇ, ਉਵੇਂ ਹੀ ਇਹ ਦੁਬਾਰੇ ਜਾ ਕੇ ਉਹ ਆਦੀਵਾਸੀ ਵਾਲਾ ਜੀਵਨ ਜੀਣ। ਕਿਉਂਕਿ ਇੱਕ ਸੁਧੀਰ ਚੌਧਰੀ ਦੀ ਸਟੇਟਮੈਂਟ ਵੀ ਵਾਇਰਲ ਹੋਈ ਸੀ, ਉਹਦੇ 'ਚ ਵੀ ਸੁਧੀਰ ਚੌਧਰੀ ਨੇ ਇਹੀ ਕਿਹਾ ਸੀਗਾ ਕਿ ਉਹਨਾਂ ਨੂੰ ਦੁਬਾਰਾ ਉੱਦਾਂ ਦਾ ਜੀਵਨ ਜੀਣਾ ਪੈ ਸਕਦਾ। ਤੇ ਇਹ ਮੋਟਾ ਮੋਟਾ ਉਹਨਾਂ ਨੇ ਬੀਜੇਪੀ 'ਤੇ ਹਮਲਾ ਕੀਤਾ ਤੇ ਇਹ ਕਿਹਾ ਕਿ ਅਸੀਂ ਤਾਂ ਕਦੇ ਗਾਂਧੀ ਵਾਲੀ ਟੋਪੀ ਵੀ ਨਹੀਂ ਪਾਈ, ਤੁਸੀਂ ਤਾਂ ਫਿਰ ਸਾਡੇ 'ਤੇ ਸਾਡੀ ਆਈਡੈਂਟੀਟੀ 'ਤੇ ਹਮਲਾ ਕਰ ਰਹੇ ਹੋ, ਅਸੀਂ ਇਹਨੂੰ ਲੜਾਂਗੇ। ਝਾਰਖੰਡ ਵਾਲੇ ਆਦੀਵਾਸੀ ਅਸੀਂ ਹਾਰ ਨਹੀਂ ਮੰਨਣ ਵਾਲੇ। ਹਾਲਾਂਕਿ ਇੱਕ ਚੀਜ਼ ਤਾਂ ਮੰਨਣੀ ਪਊਗੀ ਕਿ ਆਦੀਵਾਸੀਆਂ ਨੇ ਆਪਣੀ ਸਰਕਾਰ ਬਚਾ ਲਈ ਹੈ, ਕਿਉਂਕਿ ਇਹ ਕਿਹਾ ਜਾ ਰਿਹਾ ਸੀਗਾ ਕਿ ਹੇਮੰਤ ਸੋਰੇਨ ਦੀ ਗ੍ਰਿਫਤਾਰੀ ਤੋਂ ਬਾਅਦ ਬੀਜੇਪੀ ਉਹਨਾਂ ਦੇ MLAs ਨੂੰ ਤੋੜ ਲਊਗੀ ਤੇ ਆਪਣੀ ਸਰਕਾਰ ਬਣਾ ਲਊਗੀ। ਹਾਲਾਂਕਿ ਇੱਕ ਵੀ ਆਦੀਵਾਸੀ MLA ਨਹੀਂ ਟੁੱਟਿਆ ਤੇ ਆਦੀਵਾਸੀਆਂ ਨੇ ਦੁਬਾਰੇ ਝਾਰਖੰਡ 'ਚ ਆਪਣੀ ਸਰਕਾਰ ਬਣਾ ਲਈ ਹੈ। ਫਿਰ ਇੱਕ ਖਬਰ ਸੀਗੀ ਉੱਤਰ ਪ੍ਰਦੇਸ਼ ਦੇ ਦਾਜ ਬਜਟ ਸੀਗਾ ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਜਿਹੜਾ ਬਜਟ ਹੈਗਾ ਉਹ ਸ਼੍ਰੀ ਰਾਮ ਨੂੰ ਸਮਰਪਿਤ ਕੀਤਾ ਹੈ। ਤੇ ਹੁਣ ਸਿੰਬਲਸ 'ਤੇ ਵੀ ਗੱਲ ਕਰ ਹੀ ਲੈਣੀ ਚਾਹੀਦੀ, ਮਤਲਬ ਬਹੁਤ ਰਿਲੀਜੀਅਸ ਸਿੰਬਲ ਹੁੰਦੇ ਜਾ ਰਹੇ ਨੇ ਅੱਜ ਦੀ ਜਿਹੜੀ ਸਰਕਾਰ ਹੈਗੀ ਆ ਉਹਦੇ ਤੇ ਯੋਗੀ ਆਦਿੱਤਿਆਨਾਥ ਕਿਤੇ ਨਾ ਕਿਤੇ ਹਿੰਦੂਤਵ ਦਾ ਪੋਸਟਰ ਬੋਏ ਵੀ ਨੇ, ਇਸ ਕਰਕੇ ਉਹ ਸਾਰਾ ਕੁਛ ਹੀ ਹਿੰਦੂਤਵ ਰਾਮ ਇਹਨਾਂ ਦੇ ਨਾਂ 'ਤੇ ਹੀ ਕਰਦੇ ਨੇ। ਤੇ ਅੱਜ ਉਹਨਾਂ ਨੇ ਜਿਹੜਾ ਬਜਟ ਪੇਸ਼ ਕੀਤਾ ਉਹ ਵੀ ਸ਼੍ਰੀ ਰਾਮ ਨੂੰ ਸਮਰਪਿਤ ਕੀਤਾ। ਉਹਦੇ 'ਤੇ ਅਖਿਲੇਸ਼ ਯਾਦਵ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਉੱਤਰ ਪ੍ਰਦੇਸ਼ ਦੇ, ਉਹਨਾਂ ਦਾ ਬਿਆਨ ਆਇਆ ਕਿ ਨਾਮ ਕਾ ਬਜਟ ਨਹੀਂ ਹੋਣਾ ਚਾਹੀਦਾ ਬਲਕਿ ਕਾਮ ਦਾ ਬਜਟ ਹੋਣਾ ਚਾਹੀਦਾ। ਤੇ ਉਹਨਾਂ ਨੇ ਇਹ ਸਲਾਹ ਵੀ ਦਿੱਤੀ ਕਿ ਇਹਦੇ 'ਚ ਕੁਛ ਕੰਮ ਦਾ ਵੀ ਤੁਸੀਂ ਪਾਓ, ਖਾਲੀ ਨਾ ਦਾ ਹੀ ਤੁਸੀਂ ਬਜਟ ਪੇਸ਼ ਕਰੀ ਜਾਂਦੇ ਹੋ। ਫਿਰ ਇੱਕ ਜੋ ਵੱਡੀ ਖਬਰ ਸੀਗੀ ਉਹ ਹਰਿਆਣੇ ਤੇ ਪੰਜਾਬ ਤੋਂ ਰਹੀ। ਵੱਡੇ ਟਰੈਕਟਰ ਮਾਰਚ ਹੋ ਰਹੇ ਨੇ ਕਿਤੇ ਨਾ ਕਿਤੇ। 13 ਫਰਵਰੀ ਦਿੱਲੀ ਚਲੋ ਦੀ ਕਾਲ ਹੇਠ ਵੱਡੀ ਤਿਆਰੀ ਹਰਿਆਣਾ ਪੰਜਾਬ ਦੇ ਪਿੰਡਾਂ 'ਚ ਚੱਲ ਰਹੀ ਹੈ, ਪਰ ਇਹ ਖਬਰ ਇੰਡੀਅਨ ਮੀਡੀਆ ਤੋਂ ਗਾਇਬ ਰਹੀ। ਹਾਲਾਂਕਿ ਮੈਂ ਅੱਜ ਇੱਕ ਪ੍ਰੈਸ ਕਾਨਫਰੰਸ ਵੀ ਅਟੈਂਡ ਕਰਨ ਗਿਆ ਸੀਗਾ ਕਿਸਾਨ ਆਗੂਆਂ ਦੀ, ਉੱਥੇ ਮੈਂ ਕਿਸਾਨ ਆਗੂ ਸਰਵਣ ਪੰਧੇਰ ਨਾਲ ਵੀ ਗੱਲਬਾਤ ਕੀਤੀ ਹੈ ਤੇ ਇਸ ਬੁਲੇਟਿਨ ਤੋਂ ਬਾਅਦ ਮੈਂ ਤੁਸੀਂ ਉਹ ਸਾਡੀ ਗੱਲਬਾਤ ਵੀ ਸੁਣ ਸਕਦੇ ਹੋ, 4-5 ਮਿੰਟ ਦੀ ਹੈਗੀ ਆ। ਤੇ ਇਹ ਮੋਟੀਆਂ ਖਬਰਾਂ ਸੀਗੀਆਂ। ਇਹ ਮੈਂ ਬਸ ਇੰਨਾ ਕਹਿਣਾ ਚਾਹਾਂਗਾ ਕਿ ਜਿਹੜਾ UCC ਹੈਗਾ ਇਹਦੇ 'ਤੇ ਨਜ਼ਰ ਰੱਖਣੀ ਚਾਹੀਦੀ, ਕਿਉਂਕਿ ਕਿਤੇ ਨਾ ਕਿਤੇ UCC, ਰਾਮ ਮੰਦਰ, ਇਹ ਸਾਰੇ ਇੱਦਾਂ ਦੇ ਮਸਲੇ ਨੇ ਜਿਨ੍ਹਾਂ 'ਤੇ BJP ਚੋਣ ਲੜੂਗੀ ਤੇ ਘੱਟ ਗਿਣਤੀਆਂ ਨੂੰ ਕਿਤੇ ਨਾ ਕਿਤੇ ਪ੍ਰਭਾਵਿਤ ਕਰਨਗੇ। ਤੇ ਮੋਟਾ ਅੱਜ ਦੇ ਬੁਲੇਟਿਨ 'ਚ ਇੰਨਾ ਹੀ। ਬਾਕੀ ਜਿਹੜਾ ਮੈਂ ਕਿਸਾਨ ਅੰਦੋਲਨ ਬਾਰੇ ਦੱਸ ਰਿਹਾ ਸੀਗਾ ਕਿ ਕਿਸਾਨ
13 ਫਰਵਰੀ ਨੂੰ ਦੁਬਾਰੇ ਦਿੱਲੀ ਜਾਣਗੇ, ਉਹਨਾਂ ਦੇ ਕੀ ਮੁੱਦੇ ਨੇ, ਕੀ ਕੁਛ ਨੇ, ਉਹ ਸਾਰਾ ਮੈਂ ਸਵਰਨ ਪੰਦੇਰ ਜੀ ਨਾਲ ਗੱਲਬਾਤ ਕੀਤੀ ਹੈ। ਤਾਂ ਤੁਸੀਂ ਸੁਣੋ ਸਾਡੀ ਗੱਲਬਾਤ। ਸਾਡੇ ਨਾਲ ਸਵਰਨ ਪੰਦੇਰ ਸਾਹਿਬ ਮੌਜੂਦ ਨੇ, ਉਹ ਕਿਸਾਨ ਆਗੂ ਨੇ। ਤੇ ਸਰ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਜਿਹੜੀ ਕਾਲ ਦਿੱਤੀ ਹੈ 13 ਫਰਵਰੀ ਦੀ, ਉਹ ਕਾਲ ਕੀ ਹੈ ਤੇ ਕੀ ਸਾਰਾ ਇੱਕ ਹੋ ਪਾਊਗਾ ਕਿਸਾਨਾਂ ਦਾ ਦਿੱਲੀ ਵਾਸਤੇ? ਹਾਂ ਦੇਖੋ, ਇੱਕ ਤਾਂ ਕਿਸਾਨ ਮਜ਼ਦੂਰ ਮੋਰਚਾ ਸੈਂਕੜੇ ਜਥੇਬੰਦੀਆਂ ਦਾ ਤੇ ਐਸਕੇਐਮ ਗੈਰ ਰਾਜਨੀਤਿਕ, ਇਹ ਦੋਵਾਂ ਵੱਡੇ ਫੋਰਮਾਂ ਦੇ ਦੇਸ਼ ਦੀ ਕਾਲ ਹੈਗੀ ਆ। ਔਰ ਦੇਖੋ, ਜਿਸ ਹਿਸਾਬ ਨਾਲ ਹਰਿਆਣੇ ਨੂੰ ਅਸੀਂ ਪਿਛਲੇ 5 ਦਿਨਾਂ 'ਚ ਦੇਖਿਆ, ਜਿੱਡੇ ਵੱਡੇ ਟਰੈਕਟਰ ਮਾਰਚ ਆ, ਔਰ ਜੇ ਸਾਨੂੰ ਪੁੱਛੋ ਤਾਂ ਸਾਡੀਆਂ ਆਪਣੇ ਜ਼ਿਲ੍ਹੇ 'ਚ 3 ਗੁਣਾ ਵੱਡੀਆਂ ਤਿਆਰੀਆਂ ਨੇ। ਮਤਲਬ ਸਾਡੇ ਮਾਝੇ ਦਾ ਪਿੰਡ ਤਾਂ ਛੋਟੇ ਆ, ਫਿਰ ਵੀ 4 ਟਰਾਲੀਆਂ ਹਰ ਇੱਕ ਪਿੰਡ 'ਚੋਂ ਆ ਰਹੀਆਂ ਨੇ। ਮਾਲਵੇ ਦੇ ਵਿੱਚ ਮੈਨੂੰ ਖਬਰ ਆ ਵੀ ਵੱਧ ਟਰਾਲੀਆਂ ਹੈਗੀਆਂ ਨੇ। ਤਾਂ ਲੋਕਾਂ ਦੇ ਵਿੱਚ ਜਿਹੜਾ ਗੁੱਸਾ ਵਾ ਉਹ ਵਧਿਆ ਵਾ। ਅੱਜ ਜਿਵੇਂ ਪੰਜਾਬ ਦੇ ਵਿੱਚ 3 ਵਾਲਾ ਵੀ ਤੁਸੀਂ ਦੇਖਿਆ ਹੈਗਾ, ਉਹਦੇ ਪਿੱਛੇ ਗੁੱਸਾ ਕੁੱਲ ਮਿਲਾ ਕੇ ਜਿਹੜਾ ਸੁਸਾਇਟੀ ਵਿੱਚ ਹੁੰਦਾ, ਉਹ ਸਰਕਾਰਾਂ ਦੇ ਮਤਲਬ ਫੇਲ ਹੋਣ ਤੋਂ ਬਾਅਦ ਹੀ ਹੁੰਦਾ। ਬਾਕੀ 2 ਸਾਲ ਤਾਂ ਸਾਨੂੰ ਲੰਘ ਗਏ ਕੇਂਦਰ ਨੂੰ ਉਡੀਕਦਿਆਂ ਹੋਇਆਂ, ਜਿਹੜੀਆਂ ਡਿਮਾਂਡਸ ਦੇ ਉੱਤੇ ਹਾਂ ਕਹੀ ਸੀ, ਤਾਂ ਕੋਈ ਤਾਂ ਉਹਨਾਂ ਨੇ ਨਾ ਮੀਟਿੰਗ ਸੱਦੀ, ਨਾ ਸਾਡੇ ਨਾਲ ਗੱਲ ਕੀਤੀ। ਤਾਂ ਇਹ ਗੁੱਸਾ ਲੋਕਾਂ 'ਚ ਦੇਖਿਆ ਜਾ ਰਿਹਾ। ਜੋ ਸਾਨੂੰ ਲੱਗਦਾ ਜਿਸ ਕਿਸਮ ਦੀ ਤਿਆਰੀ ਹੈਗੀ ਪੂਰੇ ਪੰਜਾਬ ਦੇ ਵਿੱਚ, ਹਰ ਪੱਖ ਤੋਂ ਸਾਨੂੰ ਸਹਿਯੋਗ ਅੱਗੇ ਨਾਲੋਂ ਵੱਧ ਮਿਲਦਾ ਨਜ਼ਰ ਆ ਰਿਹਾ ਹੈਗਾ। ਤਾਂ 13 ਫਰਵਰੀ ਨੂੰ ਦਿੱਲੀ ਕੂਚ ਕਰ ਰਹੇ ਹੋ ਤੁਸੀਂ, ਪੰਜਾਬ ਦੇ, ਹਰਿਆਣੇ ਦੇ ਕਿਸਾਨ, ਦੇਸ਼ ਭਰ ਤੋਂ ਵੀ ਕਿਸਾਨ ਸ਼ਾਇਦ ਆਉਣਗੇ। ਕੀ ਮੰਗਾਂ ਨੇ ਤੁਹਾਡੀਆਂ ਪੂਰੀ ਜਿਹੜੇ? ਹਾਂ ਦੇਖੋ, ਮੰਗ ਪੱਤਰ ਦੇ ਵਿੱਚ ਤਾਂ ਇੱਕ ਤਾਂ ਵੀ ਜਿਹੜੀ ਇਹਨਾਂ ਨੇ ਮੁਕਤ ਵਪਾਰ ਸਮਝੌਤੇ, ਜਿਹੜਾ ਫ੍ਰੀ ਟ੍ਰੇਡ ਵਾਲੀ ਗੱਲ ਆ, ਉਹਦੇ ਵਿੱਚ ਜਿਹੜੀ ਵਿਦੇਸ਼ਾਂ ਤੋਂ ਜਿਵੇਂ ਜਿੰਸਾਂ ਮੰਗਾਉਣ ਦਾ ਵੀ ਉੱਤੇ ਜਿਹੜਾ ਇੰਪੋਰਟ ਡਿਊਟੀ ਆ ਉਹ ਖਤਮ ਕਰਨ ਦਾ ਫੈਸਲਾ। ਉਹਦੇ ਨਾਲ ਖੇਤੀ ਮੰਡੀ ਵਾਲੀ ਗੱਲ ਤਾਂ ਤਲਵਾਰ ਤਾਂ ਲਟਕਣੀ ਵੀ ਟੁੱਟੂਗੀ, ਉਹਨੂੰ ਤੋੜਨਗੇ। ਇੱਕ ਲੈਂਡ ਐਕੁਜੀਸ਼ਨ ਐਕਟ ਦੇ ਵਿੱਚ ਜਿਵੇਂ ਉਹ ਕਹਿ ਰਹੇ ਨੇ ਵੀ ਹੁਣ ਕਿਸਾਨਾਂ ਦੀ ਸਹਿਮਤੀ ਤੋਂ ਬਗੈਰ ਜ਼ਮੀਨਾਂ ਖੋਵਾਂਗੇ, 2 ਤਾਂ ਇਹ ਅੱਡ ਮਸਲੇ ਨੇ। ਬਾਕੀ MSP ਖਰੀਦ ਦੀ ਗਰੰਟੀ ਦਾ ਕਾਨੂੰਨ ਸਭ ਤੋਂ ਵੱਡੀ ਮੰਗ ਹੈਗੀ ਆ। ਇਹ WTO ਦੀ ਨੀਤੀ ਨਾਲ ਟਕਰਾਉਂਦੀ ਹੈਗੀ ਆ। ਮੇਰੇ ਖਿਆਲ ਤੁਸੀਂ ਦੇਖਿਆ ਹੁਣ ਫਰਾਂਸ ਤਾਂ ਜਰਮਨ ਦੇ ਕਿਸਾਨ ਵੀ ਲੜ ਰਹੇ ਆ। ਜੇ ਅਸੀਂ ਇਹ ਕਿਤੇ ਹੁਣ ਕਰਾ ਕੇ ਕਾਨੂੰਨ ਬਣਾ ਕੇ, ਤਾਂ ਫਿਰ ਸਾਨੂੰ ਇਹ ਸਮੱਸਿਆ ਸ਼ਾਇਦ ਨਾ ਆਵੇ। ਬਾਕੀ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫਸਲਾਂ ਦੇ ਭਾਅ, ਗੰਨੇ ਵਾਲੀ ਗੱਲ ਵੀ ਅਸੀਂ ਜੋੜ ਲਈ ਹੈਗੀ ਆ। PC2 ਮੁਤਾਬਕ ਉਹਦਾ ਭਾਅ ਤੈਅ ਕੀਤਾ ਜਾਵੇ, ਸਾਰੇ ਦੇਸ਼ ਦੀਆਂ ਮਿਲਾਂ ਬਕਾਇਆ ਜਾਰੀ ਕਰਨ। ਪਹਿਲੀਆਂ ਮੰਗਾਂ ਜਿਵੇਂ ਲਖੀਮਪੁਰ ਖੀਰੀ ਦਾ ਰਹਿੰਦਾ ਇਨਸਾਫ, ਸਾਰੇ ਦਿੱਲੀ ਦੇ ਜਿਹੜੇ ਕੇਸ ਪਾਏ ਹੋਏ ਮਸ਼ੀਨਰੀ ਗੱਲ ਰਹੀ ਆ, ਉਹ ਵਾਪਸ ਕੀਤੀ ਜਾਵੇ। ਬਿਜਲੀ ਸੰਸ਼ੋਧਨ ਬਿੱਲ ਆ, ਉਹ ਨਾ ਲਿਆਂਦਾ ਜਾਵੇ, ਉਹ ਲੈ ਕੇ ਆ ਗਏ ਆ ਲਗਭਗ। ਤੇ ਪੋਲੂਸ਼ਨ ਐਕਟ ਦੇ ਵਿੱਚੋਂ ਕਿਸਾਨ ਨੂੰ ਬਾਹਰ ਕੱਢਿਆ ਜਾਵੇ। ਤਾਂ ਮਜ਼ਦੂਰਾਂ ਦੀ ਵੀ ਨਰੇਗਾ ਦੀ ਅਸੀਂ ਗੱਲ ਕਰ ਰਹੇ ਹਾਂ। ਆਦੀਵਾਸੀ ਜਿਹੜੀ ਉਹਨਾਂ ਦੀ ਸੰਵਿਧਾਨ ਦੀ 5ਵੀਂ ਸੂਚੀ ਆ, ਉਹ ਵੀ ਸ਼ਾਮਲ ਕੀਤੀ ਹੈਗੀ ਆ। ਔਰ ਫਸਲਾਂ ਦਾ ਬੀਮਾ ਯੋਜਨਾ, ਜਿਵੇਂ ਵੀ ਸਰਕਾਰ ਆਪਦੇ ਪ੍ਰੀਮੀਅਮ ਤੇ ਬੀਮਾ ਜਾਰੀ ਕਰੇ। ਔਰ ਇਹਦੇ ਨਾਲ ਜੇ 58-60 ਸਾਲ ਦਾ ਕਿਸਾਨ ਆ, ਉਹਨੂੰ ਖੇਤ ਮਜ਼ਦੂਰ ਨੂੰ 10,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ। ਅੱਛਾ, ਇੱਕ ਨਾ ਤੁਹਾਡੇ ਤੇ ਆਰੋਪ ਵੀ ਲੱਗਦੇ ਨੇ ਕਿ ਤੁਸੀਂ MSP ਦੀ ਲੜਾਈ ਲੜਨੀ ਸੀਗੀ, ਉਹ ਪਹਿਲਾਂ ਤੁਸੀਂ ਕਿਉਂ ਫਿਰ ਮੋਰਚਾ ਛੱਡ ਕੇ ਆ ਗਏ ਸੀਗੇ? ਉਦੋਂ ਤੁਸੀਂ ਇੱਥੇ ਬਹੁਤ ਸਾਰੇ ਕਿਸਾਨ ਆਗੂਆਂ ਨੇ ਚੋਣਾਂ ਲੜਨੀਆਂ ਸੀ, ਤੁਸੀਂ ਛੱਡ ਕੇ ਆ ਗਏ ਸੀਗੇ। ਹੁਣ ਦੁਬਾਰੇ MSP ਤੇ ਲਖੀਮਪੁਰ ਖੀਰੀ ਕਰਕੇ ਮੋਰਚਾ ਲਾ ਰਹੇ ਹੋ, ਤੇ ਇਹ ਆਰੋਪ ਵੀ ਲੱਗਦਾ ਹੈ। ਤੇ ਮਤਲਬ ਇੱਕ ਨੈਰੇਟਿਵ ਸਿਰਜਿਆ ਜਾਂਦਾ ਹੈ ਕਿ ਇਹ ਕਿਸਾਨ ਆਗੂ ਕਰਦੇ ਕੁਛ ਨਹੀਂ, ਬਸ ਲੈ ਜਾ ਕੇ ਬਹਾ ਦਿੰਦੇ ਨੇ ਤੇ ਮਾੜੀ ਮੋਟੀ ਮੰਗਾਂ ਮੰਨ ਕੇ ਆ ਜਾਂਦੇ ਨੇ, ਬਾਰ-ਬਾਰ ਲੋਕਾਂ ਨੂੰ ਤੰਗ ਕਰ ਰਹੇ ਨੇ। ਹਾਂ ਦੇਖੋ ਭਾਵੇਂ ਅਸੀਂ ਉਹਨਾਂ ਵਿੱਚੋਂ ਨਹੀਂ ਸੀ, ਅਸੀਂ ਆਉਣਾ ਚਾਹੁੰਦੇ ਸੀ, ਪਰ ਓਵਰਆਲ ਤਾਂ ਮੋਰਚੇ ਦੇ ਫੈਸਲੇ ਸਾਡੇ ਤੇ ਵੀ ਲਾਗੂ ਹੁੰਦੇ ਨੇ। ਪਰਸੈਪਸ਼ਨ ਤਾਂ ਲੋਕਾਂ ਦੀ ਇਸ ਕਿਸਮ ਦੀ ਬਣੀ ਆ। ਉਸ ਮੋਰਚੇ ਦੀਆਂ ਵੱਡੀਆਂ ਪ੍ਰਾਪਤੀਆਂ ਸੀ, ਬੇਸ਼ੱਕ MSP ਖਰੀਦ ਦੀ ਗਰੰਟੀ ਵਾਲਾ ਕਾਨੂੰਨ ਦੇ ਵਿੱਚ ਛਾਲ ਕਰਕੇ ਜਾਂ ਸਰਕਾਰ ਭਰੋਸੇ 'ਚ ਲੈ ਕੇ ਠਾਲਣ 'ਚ ਕਾਮਯਾਬ ਰਹੇ। ਹਾਂ, ਸਭ ਤੋਂ ਵੱਡੀ ਗੱਲ ਹੁੰਦੀ ਅਸੀਂ ਬੀਤੇ ਤੋਂ ਸਿੱਖੀਏ। ਜਿਹੜੀਆਂ ਕਮੀਆਂ ਬੀਤੇ 'ਚ ਹੋ ਗਈਆਂ, ਐਤਕਾਂ ਦੇ ਇਹ 2 ਫੋਰਮ ਉਹਨਾਂ ਨੂੰ ਦੁਹਰਾਉਣਗੇ ਨਹੀਂ। ਔਰ ਮਤਲਬ ਲੋਕਾਂ ਦੀ ਹੈਗੀ ਆ ਗੱਲ ਵੀ ਲੋਕਾਂ ਦੀ ਗੱਲ, ਜਿਸ ਹਿਸਾਬ ਨਾਲ ਲੋਕਾਂ ਦਾ ਸਹਿਯੋਗ ਮਿਲ ਰਿਹਾ, ਤੇ ਆਪਾਂ ਪਿਛਲੀਆਂ ਕਸਰਾਂ ਸਾਰੀਆਂ ਅਰਕੀ ਕੱਢ ਦਾਂਗੇ ਜੀ। ਸ਼ੁਕਰੀਆ। ਇਹ ਸੀ ਸਵਰਨ ਪੰਦੇਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਵੀ ਨੇ। ਤੇ ਹੁਣ 13 ਫਰਵਰੀ ਨੂੰ ਜਿਹੜੀ ਕਾਲ ਦਿੱਤੀ ਗਈ ਹੈ ਦੇਸ਼ ਭਰ ਦੇ ਕਿਸਾਨਾਂ ਦੀ, ਉਹਦੇ ਕਨਵੀਨਰ ਵੀ ਨੇ। ਉਹ ਉਸ ਕਾਲ ਲਈ ਲਗਾਤਾਰ ਜ਼ੋਰ ਵੀ ਲਾ ਰਹੇ ਨੇ, ਪੂਰੇ ਦੇਸ਼ ਭਰ 'ਚ ਘੁੰਮ ਕੇ ਵੀ ਆਏ ਨੇ। ਤੇ ਇਹਨਾਂ ਨੇ ਦੱਸਿਆ ਕਿ ਕਿਉਂ ਇਹ ਲੋਕ 13 फरवरी ਨੂੰ ਦਿੱਲੀ ਮਾर्च कर रहे हैं। शुक्रिया। हमारे साथ किसान नेता रमनदीप सिंह मान है, उनसे बात करेंगे कि जो किसान आंदोलन 2.0 यानी कि किसान आंदोलन दूसरा जो होने वाला है, उसको लेकर किसानों की क्या तैयारियां हैं और क्या उनकी मांगे रहेंगी। सबसे पहले तो रमनदीप मान जी ये बताइए कि 13 फरवरी को जो किसानों ने दिल्ली घेराव की कॉल दी है, वो पूरी कॉल क्या है और ये आप लोगों ने क्यों कॉल दी है, क्यों किसान दिल्ली घेरेंगे? ये देखिए जी, लेकिन इट्स ए वेरी सिंपल कॉल, इसमें कोई बात नहीं लंबी चौड़ी। जो हमारा आंदोलन हुआ था 2 साल पहले, तो ये जो सरकार ने हमको लिखित में दिया था कि जो MSP की गारंटी का जो लॉ है, कानून है, तो हम आपको बना के देंगे।
उसका फिर इन्होंने ऐसे बोला कि एक एमएसपी की कमेटी होगी। तो हमने कहा ठीक है। तो जो आंदोलन में लोग थे उनको तो लिया नहीं, इन्होंने अपने लोग उसमें ले लिए और उसके अंदर भी एकदम उस यानी कुछ हुआ ही नहीं उस पर। तो हमने 6 महीने वेट किया, किसानों ने साल किया, 1.5 किया, 2 हो गया, अब तो 2 साल से ऊपर हो गए। तो फिर हमारा यही हुआ मत कि भाई एमएसपी हमारा हक है। तो ऐसा नहीं कि वो जो थे चांद मांग रहे हैं, क्योंकि एमएसपी तो यही वो जो है अनाउंस करती है, गवर्नमेंट अनाउंस करती है, और ये है न्यूनतम वो जो प्राइस, ये कोई मैक्सिमम प्राइस नहीं है। तो ये तो हक है। तो अब सारों का यही हुआ फिर मत कि इन्होंने हमको प्रॉमिस भी किया था लिखित, और हमारा हक है, तो हम चले दिल्ली अपना हक लेने। क्या मांगे हैं 2-4 आप जो मांगे हैं आपकी, वो अगर आप बता सके शॉर्ट में। आप एक ही मांग को लो जो थी मेन, वो है जो एमएसपी का वो जो गारंटी कानून, ये मेन मांग है, और हमारी कर्जा मुक्ति किसानों की। तो इस पे तो लगातार हम देखते हैं कि जो कृषि जो विशेषज्ञ हैं अलग अलग, और जो ग्रामीण अर्थव्यवस्था पे लिखने वाले लोग हैं बड़े बड़े अखबारों, वो कहते हैं कि ये तो फर्टिलाइजर पर और जो फूड पर सब्सिडी ख़त्म की जाए और ऐसे फ्री मार्केट के हवाले कर दिया जाए, ये सरकार क्यों बर्डन उठाए किसानों का, फसलों का। तो वो लगातार ये दलील देते हैं इससे देश की अर्थव्यवस्था कमज़ोर होती है। एक बात मोटी सी है, अगर हमारे फार्मर्स की लागत जो इनपुट कॉस्ट है वो 100 रुपया है, तो उसके ऊपर होना चाहिए। और ये स्वामीनाथन रिपोर्ट ने बहुत साफ कर दिया था कि वो होना चाहिए 50% के ऊपर, फिर 150% मिले, 150 रुपया मिले अगर लागत 100 है तो। अब इन्होंने चालाकी की गवर्नमेंट ने, फिर वो कहते हैं A2+FL पे देंगे। स्वामीनाथन ने साफ साफ बोला था कि हमारी जो कॉम्प्रिहेंसिव जो होती है कॉस्ट C2, उसके ऊपर 50% होना चाहिए। तो अब अगर कोई लेख लिख दे, आर्टिकल लिख दे, अच्छी अंग्रेजी में स्टूडियो में बैठ के बोल दे, तो उससे जो सच है वो तो नहीं हो जाता ना झूठ, जो है सच तो सच रहेगा। अभी एक ये भी बात बोली जा रही थी बार बार कि ओपन मार्केट में गेहूं है वो भी ज़्यादा बिका, सरसों पिछले 1-2 साल पहले खूब बिकी थी, जो एमएसपी उससे भी ज़्यादा बिकी थी। फिर ओपन मार्केट के हवाले करने से इतना घबराते क्यों है? मतलब आप क्यों एमएसपी का गारंटी कानून नहीं चाहिए किसानों को? ये बात बहुत उछाली गई। चलो मैं फिर एक और बात सिंपल, अगर एमएसपी की ज़रूरत नहीं है तो ये अनाउंस क्यों करते हैं? ये फिर अनाउंस करना बंद कर दे। उस दिन तो सारे देश के मीडिया को, जो था नेशनल मीडिया, इंटरनेशनल मीडिया, सारा तामझाम लगा के हमारे 8-9 मंत्री बैठते हैं कि भाई ये एमएसपी है, ये किसानों का हक है, ये हम किसानों को देंगे। तो हम तो यही बोल रहे हैं कि भाई अगर अनाउंस कर रहे हो तो आप उसका लॉ बना दो, दे दो, बात खत्म। और इस पे एक बात ये भी आ रही है कि ये अब की बार किसान आंदोलन नहीं हो पाएगा। ये लगातार चलाया जा रहा है कि किसानों में फूट है, पहले जैसे सारे किसान जत्थेबंदियाँ इकट्ठा नहीं है, कुछ किसान जत्थेबंदियाँ कर रही हैं, कुछ ने तो 16 फरवरी की कॉल दे रखी है भारत बंद की। तो ये क्या मामला है? बात मोटी सी ये है कि हमारे किसान इकट्ठे होंगे, शंभू बॉर्डर इस तरफ और उस तरफ से वो जो खनौरी और जो डब वाली बॉर्डर, उस दिन शंभू बॉर्डर टूटेगा। जो जिसने जितना जोर लगा रहा है लगा ले, उस दिन शंभू बॉर्डर तो टूटेगा। और जो भी लोग ऐसे बोल रहे हैं कि भाई हम इसमें साथ नहीं हैं, अगर 1 बजे टूट गया तो 4 बजे सारे के सारे आपको एक ही स्थान पे आगे की स्ट्रैटेजी बनाते हुए मिलेंगे। क्योंकि बात सिंपल है, जो भी आया नहीं उसको जो हमारा जो किसान है वो तो यही बात बोलेगा कि भी एमएसपी के लिए ये लोग तो वहाँ पे खा रहे हैं डंडे, और आप लोग बैठे हो घर पे। तो ये तो मेरे ख्याल से तो ऐसा होगा नहीं। सारे के सारे इज्जत मान के साथ हम जैसे वो भाई पहले बैठते थे, वैसे ही एक ही स्थान पे बैठ के एक ही स्थान से फैसले होंगे, आम सहमति से फैसला होगा, जाएंगे दिल्ली, एमएसपी लेके आएंगे। जी, शुक्रिया रमनदीप मान। ये थे रमनदीप मान, किसान नेता हैं, और इन्होंने पूरा मामला समझाया कि किसान आंदोलन 2 क्यों शुरू होने वाला है 13 फरवरी को, और उन्होंने बताया भी कि एमएसपी की गारंटी